पाकिस्तान बनियो इधर साल्टां सूल्टां सुट्टियां। वो पहला 3-4 गिरफ्तारियां हुई, कोई जर्मन दे विच रहिंदा ਉਹਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਮੇਰੇ ਖਿਆਲ ਦੇ ਨਾਲ ਇੱਥੇ। ਤਾਂ ਇੱਕ ਵੱਡਾ ਉਹਨਾਂ ਨੇ ਬਣਾ ਦਿੱਤਾ ਕਿ ਨੈਕਸਸ ਸੀਗਾ, ਜਿੱਦਾਂ ਇੱਕ ਮਾਨ ਸਿੰਘ ਆ ਤਾਂ ਇਹਨਾਂ ਦੀ ਜਿਹੜੀ ਉਹ ਜਰਮਨ ਵਾਲੇ ਦੇ ਥਰੂ ਰਣਜੀਤ ਸਿੰਘ ਨੀਟਾ ਨਾਲ ਗੱਲਬਾਤ ਹੋਈ, ਜਾਨੀ ਇੱਧਰ ਦੀ ਫਿਰ ਇਹ ਜਿਹੜੀ ਸਾਰੀ ਕਨਸਾਈਨਮੈਂਟ ਸੀ ਹਥਿਆਰਾਂ ਵਾਲੀ ਆਈ ਡਰੋਨ ਦੇ ਜ਼ਰੀਏ। ਤੇ ਤਹਿਕੀਕਾਤ ਚੱਲਦੀ ਪਈ ਆ ਕਿ ਇਹਨਾਂ ਨੇ ਕਸ਼ਮੀਰ ਨੂੰ ਹਿਲਾਉਣਾ ਸੀ, ਪੰਜਾਬ ਦੇ ਵਿੱਚ ਕੋਈ ਭੜਥੂ ਪਾਉਣਾ ਸੀਗਾ ਜਾਂ ਕੀ ਗੱਲਬਾਤ ਆ, ਉਹ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਾ ਦਾਅਵਾ ਚੱਲਦਾ ਹੁੰਦਾ ਹੈ। ਤਾਂ ਖੈਰ ਹੁਣ ਮਜੀਠੀਏ ਹੋਰੀ ਵੀ ਰਨ ਦੇ ਵਿੱਚ ਆ ਗਏ, ਮੈਦਾਨ ਦੇ ਵਿੱਚ ਆ ਗਏ ਆ, ਤੇ ਉਹਨਾਂ ਨੇ ਨਾਲ ਤਾਂ ਕੁਛ ਤੱਥ ਵੀ ਰੱਖੇ ਆ। ਉਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤੇ ਤਰਨਤਾਰਨ ਦੇ ਵਿੱਚ ਆ ਜਿਹੜਾ ਪਿੱਛੇ ਜੇ ਬਲਾਸਟ ਹੋਇਆ ਸੀ, ਜਿਹਦੇ ਵਿੱਚ 2 ਮੁੰਡੇ ਮਰ ਗਏ ਸਨ ਤੇ ਇੱਕ ਜਿਹੜਾ ਹੈ ਉਹ ਜ਼ਖਮੀ ਆ। ਤੇ ਜਿਹੜਾ ਜ਼ਖਮੀ ਆ ਗੁਰਜੰਟ ਸਿੰਘ ਜੰਟਾ, ਉਹਦੇ ਬਾਰੇ ਇਹਨਾਂ ਨੇ ਇੰਕਸ਼ਾਫ ਕੀਤਾ ਵਾ ਕਿ ਇਹ ਬੰਦਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਇੱਕ ਬੋਤਲ ਬੰਬ ਚਲਾਇਆ ਸੀ ਇਹਨੇ, ਪਰ ਫਿਰ ਬਚ ਗਿਆ ਸੀਗਾ ਕਿਉਂਕਿ ਗੁਰਜੀਤ ਸਿੰਘ ਔਜਲਾ ਜਿਹੜਾ ਉਹ ਇਹਦੀ ਪਿੱਠ ਤੇ ਖਲੋਤਾ ਸੀਗਾ। ਫਿਰ ਇਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਵਾ ਕਿ ਜਿਹੜਾ ਹਰਭਜਨ ਸਿੰਘ ਆ ਉਹਦੇ ਵੀ ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਦੇ ਨਾਲ ਸੰਬੰਧ ਨੇ, ਜਿਹੜਾ ਗ੍ਰਿਫਤਾਰ ਕੀਤਾ ਗਿਆ। ਤੇ ਨਾਲ ਉਹਨਾਂ ਨੇ ਸਬੂਤ ਜਾਰੀ ਕੀਤੇ ਆ ਕਿ ਗਿਲਜੀਆਂ ਦਾ ਨਜ਼ਦੀਕੀ ਹੈ ਜਿਹੜਾ ਜ਼ਿਲ੍ਹਾ ਪਰਿਸ਼ਦ ਦਾ ਕੋਈ ਮੈਂਬਰ, ਉਹਦੇ ਨਾਲ ਇਹਦੀ ਘਿਓ ਖਿਚੜੀ ਵਾਲੀ ਰਿਸ਼ਤੇਦਾਰੀ ਆ। ਫਿਰ ਇੱਕ ਹੋਰ ਵੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ ਜਿਹੜਾ ਸੁਖਜਿੰਦਰ ਸਿੰਘ ਰੰਧਾਵੇ ਨੇ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ, ਉਹਦੇ ਬਾਰੇ ਵੀ ਕਿਹਾ ਗਿਆ ਕਿ ਉਹ ਨਰੈਣ ਸਿੰਘ ਚੌੜਾ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਰਿਹਾ, ਤਾਂ ਉਹਦਾ ਸਕਾ ਭਰਾ ਵਾ। ਤਾਂ ਇਹਨਾਂ ਨੇ ਇਸ ਤਰ੍ਹਾਂ ਕੁਛ 3-4 ਤਸਵੀਰਾਂ ਦੇ ਜ਼ਰੀਏ ਨਾਂ ਜਿਹੜੇ ਉਹ ਮੀਡੀਆ ਦੇ ਵਿੱਚ ਅੱਜ ਉਛਾਲੇ ਆ ਕਿ ਕਾਂਗਰਸੀਆਂ ਦੀ ਬਦੌਲਤ ਇਹ ਸਾਰਾ ਕੁਛ ਹੈ ਜਿਹੜਾ ਵੱਧਦਾ ਫੁੱਲਦਾ ਪਿਆ। ਖੈਰ ਚਲੋ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਹਨ, ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਮਜੀਠੀਏ ਹੋਰੀ ਜਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੇ ਆ, ਉਹ ਠੀਕ ਆ, ਰਾਜਨੀਤੀ ਦੇ ਵਿੱਚ ਇਹ ਚੱਲਦਾ ਦਸਤੂਰ ਆ। ਇਸ ਤਰ੍ਹਾਂ ਦੀ ਤੁਹਾਨੂੰ ਪਤਾ ਹੀ ਆ ਕਿ ਸਫਬੰਦੀ ਹੁੰਦੀ ਆ ਕਿ ਕਿਸੇ ਨੂੰ ਘੇਰਿਆ ਜਾਵੇ, ਦੂਜੇ ਨੂੰ ਵਿਰੋਧੀ ਨੂੰ ਜਿਹੜਾ ਨੁਕਰੇ ਲਾਇਆ ਜਾਵੇ। ਪਰ ਸਵਾਲ ਤੇ ਵੱਡਾ ਸਭ ਤੋਂ ਪੈਦਾ ਇਹ ਹੁੰਦਾ ਹੈ ਕਿ ਜਿਹੜੀ ਉੱਥੇ BSF ਬੈਠੀ ਆ, ਡਰੋਨ ਇੰਨੇ ਗੇੜੇ ਲਾਈ ਜਾਂਦਾ ਸੀਗਾ ਜਿੱਦਾਂ ਦਾਣਾ ਮੰਡੀ 'ਚ ਇੱਕ ਟਰਾਲੀ ਸੁੱਟ ਕੇ ਤੇ ਬੰਦਾ ਫੇਰ ਘਰੋਂ ਲਿਆ ਕੇ ਭਰ ਕੇ ਲੈ ਜਾਂਦਾ, ਇਹ ਉੱਥੇ ਰਜਾਈਆਂ ਨਗੰਦਦੇ ਪਏ ਸੀਗੇ, ਇਹਨਾਂ ਨੂੰ ਨਹੀਂ ਕੋਈ ਪਤਾ ਲੱਗਿਆ। ਤੇ ਇਹ ਸਵਾਲ ਕੇਂਦਰ ਦੇ ਕੋਲ ਉਠਾਉਣ, ਕਿਉਂਕਿ ਬਾਰਡਰ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਥੋੜੀ ਖਲੋਤੇ ਆ, ਉੱਥੇ ਤੇ ਇਹਨਾਂ ਦੀਆਂ ਸਿਕਿਉਰਿਟੀ ਫੋਰਸਿਸ ਖੜੀਆਂ ਨੇ ਨਾ, ਤੇ ਇਹ ਉਹਨਾਂ ਤੇ ਮੋਹਰੇ ਕਿਉਂ ਸਵਾਲ ਨਹੀਂ ਚੁੱਕਦੇ ਕਿ ਹਾਂ ਭਾਈ BSF ਕੀ ਕਰਦੀ ਆ। ਤੇ ਇਹ ਤੇ ਉਹੀ ਲੋਕ ਆ ਜਿਨ੍ਹਾਂ ਨੇ BSF ਦੇ ਖਿਲਾਫ ਇੱਕ ਵਾਰੀ ਧਰਨੇ ਵੀ ਠੋਕਦੇ ਸੀਗੇ, ਤੇ ਹੁਣ ਕਿਉਂ ਨਹੀਂ ਸਵਾਲ ਚੁੱਕਦੇ। ਔਰ ਦੂਜੀ ਗੱਲ ਇੱਕ ਹੋਰ ਵੀ ਆ, ਜਿਹੜੇ ਹੁਣ ਮਾਨ ਸਿੰਘ ਦਾ ਜ਼ਿਕਰ ਆਉਂਦਾ, ਮਾਨ ਸਿੰਘ ਤੇ ਮੇਰੇ ਖਿਆਲ ਦੇ ਨਾਲ 2-2.5 ਸਾਲ ਤੋਂ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਆ ਕਹਿ ਦਿਆ, ਜਿਹਦੇ ਜ਼ਰੀਏ ਦੱਸਿਆ ਕਿ ਇਹਨਾਂ ਨੇ ਗਾਂ ਦੀ ਗਾਂ ਜਰਮਨ ਵਾਲੇ ਦੇ ਥਰੂ, ਫਿਰ ਰਣਜੀਤ ਸਿੰਘ ਨੀਟਾ ਦੇ ਥਰੂ, ਪਤਾ ਨਹੀਂ ਕਿਹਦੇ ਥਰੂ ਇਹ ਸਾਰਾ ਕੁਛ ਕੀਤਾ ਵਾ। ਤੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਇਸ ਤਰ੍ਹਾਂ ਦੀ ਗਤੀਵਿਧੀ ਚਲਾਉਂਦਾ ਤੇ ਫਿਰ ਫਿੱਟੇ ਮੂੰਹ ਤੁਹਾਡੇ ਪ੍ਰਬੰਧ ਦੇ ਉਹਨੂੰ ਫਿਰ ਜੇਲ੍ਹ ਦੇ ਵਿੱਚ ਕਾਹਤੋਂ ਰੱਖਿਆ, ਜਿਹਨੂੰ ਬਾਹਰ ਛੱਡ ਦਿਓ, ਕਿਉਂਕਿ ਜੇਲ੍ਹ ਦੇ ਵਿੱਚ ਵੀ ਉਹ ਇਸ ਤਰ੍ਹਾਂ ਚਲਾਈ ਜਾਂਦਾ, ਐਕਟੀਵਿਟੀਜ਼ ਕਰੀ ਜਾਂਦਾ, ਤੇ ਫਿਰ ਬਾਹਰ ਦੇ ਤੇ ਜੇਲ੍ਹ ਦੇ ਵਿੱਚ ਫਰਕ ਕੀ, ਅੰਤਰ ਕੀ ਹੈ। ਤਾਂ ਉੱਥੇ ਸਵਾਲ ਚੁੱਕੋ ਨਾ ਜਿੱਥੇ ਚੁੱਕਣ ਵਾਲੇ ਆ। ਤੇ ਬਾਕੀ ਉਹ ਜਿਹੜਾ ਜਰਮਨ ਵਾਲਾ ਉਹਦਾ ਭਰਾ ਅੱਜ ਆਇਆ ਇੱਕ ਟੈਲੀਵਿਜ਼ਨ ਚੈਨਲ ਤੇ, ਉਹਨੇ ਕਿਹਾ ਬਿਲਕੁਲ ਝੂਠ ਬੋਲੀ ਜਾਂਦੇ ਆ, ਇਹ ਕਹਿੰਦੇ ਆ ਕਿ PAP ਚੌਂਕ ਦੇ ਵਿੱਚੋਂ ਗ੍ਰਿਫਤਾਰ ਕੀਤਾ, ਬਲਕਿ ਸ਼ਰੇਆਮ ਸਾਡੇ ਪਿੰਡ ਦੇ ਵਿੱਚੋਂ ਫੜ ਕੇ ਲੈ ਕੇ ਗਏ, ਫੜ ਕੇ ਵੀ ਨਹੀਂ ਲੈ ਕੇ ਗਏ, ਨਾਲ ਲੈ ਕੇ ਗਏ, ਕਹਿੰਦੇ ਕਿ ਆਜੋ ਜੀ ਤੁਹਾਨੂੰ ਕੁਛ ਬੰਦਿਆਂ ਦੇ ਮੂੰਹ ਤੇ ਕਰਾਉਣਾ ਤੇ ਸ਼ਾਮ ਨੂੰ ਘੱਲ ਦਿਆਂਗੇ, ਮੁੜ ਕੇ ਗ੍ਰਿਫਤਾਰੀ ਪਾ ਲਈ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਨਿਕਲ ਕੇ ਆ ਰਹੀਆਂ, ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਚਾਹੀਦਾ, ਰਾਜਨੀਤੀ ਨਹੀਂ ਕਰਨੀ ਚਾਹੀਦੀ, ਬਹੁਤੀ ਸਿਆਣਪ ਨਹੀਂ ਵਰਤਣੀ ਚਾਹੀਦੀ। ਹਾਂ ਜਿਹੜੇ ਲੋਕ ਇਸ ਤਰ੍ਹਾਂ ਹੈ, ਫੋਟੋਆਂ ਤੇ ਹੁਣ ਤੁਹਾਨੂੰ ਪਤਾ ਹੀ ਆ, ਇਹ ਜੇ ਮਜੀਠੀਏ ਹੋਰਾਂ ਦੀਆਂ ਫੋਟੋਆਂ ਆਪਾਂ ਕੱਢ ਲਈਏ ਤੇ ਇਹਨਾਂ ਦੇ ਸਰੋਪੇ ਵੀ ਪੁਰਾਣੇ ਗੈਂਗਸਟਰਾਂ ਦੇ ਗਲਾਂ 'ਚ ਪੈਂਦੇ ਰਹੇ ਆ, ਕਈਆਂ ਦੀਆਂ ਤਸਵੀਰਾਂ ਇਹਨਾਂ ਦੇ ਨਾਲ ਆਈਆਂ, ਮੁੜ ਕੇ ਆਪ ਹੀ ਤਾਂ ਕਹਿੰਦੇ ਹੁੰਦੇ ਸੀਗੇ ਅਸੀਂ ਤੇ ਜੀ ਦੇਖੋ ਪਬਲਿਕ ਦੇ ਸੇਵਕ ਆ, ਕੋਈ ਵੀ ਆ ਜਾਵੇ ਅਸੀਂ ਫੋਟੋ ਤੋਂ ਥੋੜੀ ਇਨਕਾਰ ਕਰ ਸਕਦੇ ਹਾਂ, ਫੋਟੋ ਤੇ ਹਰੇਕ ਕਰਾ ਲੈਂਦਾ ਸਾਡੇ ਨਾਲ। ਜੀ 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 ਬਿਲਕੁਲ, ਆਪਣੀ ਪੀੜ੍ਹੀ ਥੱਲੇ ਸੋਟਾ ਜਿਹੜਾ ਘੱਟ ਹੀ ਮਾਰਦੇ ਨੇ। ਅਗਲੀ ਉਹ ਗੱਲ ਆ ਨਾ, ਉਹ ਜਿਵੇਂ ਆਂਦੇ ਲੋਕਾਂ ਦੀਆਂ ਹੱਥ 'ਚ ਤੇ ਆਪਦੀਆਂ ਕੱਛ 'ਚ। ਸਹੀ ਗੱਲ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੇਅਦਬੀ ਮਾਮਲਿਆਂ ਦੀ CBI ਜਾਂਚ ਤੋਂ ਕੈਪਟਨ ਸਰਕਾਰ ਔਖੀ ਆ। ਇਹ ਸੌਖੇ ਨਹੀਂ ਹੋ ਸਕਦੇ, ਸੌਖੇ ਨਹੀਂ ਹੋ ਸਕਦੇ।
ਤਾਂ ਖੈਰ ਇਹਨਾਂ ਦਾ ਚੱਲਦਾ ਪਿਆ, ਤੁਹਾਨੂੰ ਪਤਾ ਹੀ ਹੈ ਰਫੜ। ਕਦੇ CBI ਤੋਂ ਜਾਂਚ ਪੜਤਾਲ ਪੁੱਠੀ ਲੈਣ ਦੀ ਗੱਲ ਕਰਦੇ, ਕਦੇ ਕਹਿੰਦੇ ਕਿ ਚਲਾ ਦਿਓ। ਤਾਂ ਇਹ ਹੁਣ ਆਪਸ ਦੇ ਵਿੱਚ ਵੀ ਇੱਕ ਮਤ ਨਹੀਂ ਹੈਗੇ ਕਿ ਅਸਲ ਦੇ ਵਿੱਚ ਕੀ ਕਰਨਾ ਲੋਚਦੇ ਆ। ਤਾਂ ਇਸ ਮੁੱਦੇ ਤੇ ਹੁਣ ਫਿਰ ਸੁਖਜਿੰਦਰ ਸਿੰਘ ਰੰਧਾਵਾ ਸਾਹਮਣੇ ਆਏ। ਉਹਨਾਂ ਨੇ ਆਖਿਆ ਕਿ ਜੋ CBI ਜਾਂਚ ਪੜਤਾਲ ਕਰਦੀ ਹੈ, ਇਹ ਜਾਂਚ ਪੜਤਾਲ ਜਿਹੜੀ ਆ ਇਹ ਠੀਕ ਨਹੀਂ ਹੈ। ਮਤਲਬ ਕਿ ਸੰਵੇਦਨਸ਼ੀਲ ਇਸ ਜਾਂਚ ਪੜਤਾਲ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਫੈਸਲਾ ਲਿਆ ਗਿਆ ਸੀ ਵਾਪਸ ਲੈਣ ਦਾ, ਉਹ ਠੀਕ ਸੀ, ਦਰੁਸਤ ਸੀਗਾ। ਤਾਂ ਹੁਣ ਇੱਥੇ ਫਿਰ ਉਹੀ ਸਵਾਲ ਉੱਠੇਗਾ ਕਿ ਜੇ ਇਹ ਦਰੁਸਤ ਫੈਸਲਾ ਸੀਗਾ ਤੇ ਤੁਹਾਡਾ ਹੀ SIT ਮੁਖੀ ਤੇ ਪੱਤਰ ਲਿਖਦਾ ਪਿਆ ਕਿ ਜਾਂਚ ਪੜਤਾਲ ਅੱਗੇ ਜਾਰੀ ਰੱਖੋ। ਹੁਣ ਇੱਥੇ ਇਹਨਾਂ ਨੂੰ ਸਵਾਲ ਹੋਊਗਾ ਕਾਂਗਰਸੀਆਂ ਨੂੰ ਕਿ ਕੀ SIT ਆਪਣੇ ਪੱਧਰ ਤੇ ਪੱਤਰ ਲਿਖ ਦਿੰਦਾ ਜਾਂ ਹੋਮ ਮਿਨਿਸਟਰ ਤੋਂ ਪੁੱਛਦਾ? ਤੇ ਹੋਮ ਮਿਨਿਸਟਰ ਕੌਣ ਹੈ ਸੂਬੇ ਦਾ? ਇਹਨਾਂ ਨੂੰ ਦੱਸਣਾ ਚਾਹੀਦਾ। ਹੋਮ ਮਿਨਿਸਟਰ ਚੀਫ ਮਿਨਿਸਟਰ ਹੈ। ਤਾਂ ਤੁਹਾਡਾ ਇੰਨਾ ਵੀ ਅਫਸਰਸ਼ਾਹੀ ਤੇ ਕੰਟਰੋਲ ਨਹੀਂ ਹੈ ਕਿ ਕੋਈ ਆਪਣੇ ਪੱਧਰ ਤੇ ਚਿੱਠੀ ਲਿਖੀ ਜਾਂਦਾ ਕਿ ਨਹੀਂ ਜਾਂਚ ਪੜਤਾਲ ਸਹੀ ਆ, ਕੋਈ ਆਪਣੇ ਪੱਧਰ ਤੇ ਨਿੰਦੀ ਜਾਂਦਾ ਕਿ ਨਹੀਂ ਇਸ ਤਰ੍ਹਾਂ ਕਰਨਾ ਗਲਤ ਆ। ਤੇ ਜੇ ਤੁਸੀਂ ਇਹ ਗੱਲ ਕਹਿੰਦੇ ਜੇ ਕਿ ਦੇਖੋ ਜੀ ਅਸੈਂਬਲੀ ਦੇ ਵਿੱਚ ਸਰਵ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਸੀਗਾ ਕਿ CBI ਤੋਂ ਕੇਸ ਪੁੱਠੇ ਮੋੜੇ ਜਾਣ, ਤੇ ਫਿਰ ਤੁਸੀਂ ਉਸ SIT ਦੇ ਮੁਖੀ ਤੇ ਕਿਉਂ ਨਹੀਂ ਕਾਰਵਾਈ ਕਰਦੇ? ਕਿਉਂਕਿ ਸਿੱਧੇ ਤੌਰ ਤੇ ਇਹ ਜੋ ਮਰਿਆਦਾ ਕਮੇਟੀ ਆ ਉਹਦੇ ਅਧੀਨ ਮਾਮਲਾ ਬਣਦਾ, ਵਿਸ਼ੇਸ਼ ਅਧਿਕਾਰ ਕਮੇਟੀ ਵਾਲਾ ਮਾਮਲਾ ਬਣਦਾ ਕਿ ਜਦੋਂ ਅਸੈਂਬਲੀ ਨੇ ਇਸ ਤਰ੍ਹਾਂ ਸਰਬਸੰਮਤੀ ਨਾਲ ਫੈਸਲਾ ਲੈ ਲਿਆ ਸੀਗਾ ਤੇ ਫਿਰ ਇਹਦਾ ਕੀ ਹੱਕ ਬਣਦਾ, ਅਧਿਕਾਰ ਬਣਦਾ, ਤੇ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਸ਼ਾਇਦ ਇਸ ਕਰਕੇ ਨਹੀਂ ਕਰਦੇ ਕਿਉਂਕਿ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਵੀ ਵਲੇਟਿਆ ਜਾਊ ਕਿਉਂਕਿ ਹੋਮ ਮਿਨਿਸਟਰ ਉਹ ਆ। ਤਾਂ ਇਹ ਸਾਰੀ ਖੇਡ ਬਸ ਗੱਲ ਉਹ ਜਿਵੇਂ ਸਿਆਣੇ ਆਂਦੇ ਹੁੰਦੇ ਨਾ, ਸਾਡੇ ਬਜ਼ੁਰਗ ਆਂਦੇ ਹੁੰਦੇ ਸੀਗੇ ਕਿ ਮੂੰਹ 'ਚ ਲਹਿਰ ਬਹਿਰ ਤੇ ਹੱਥਾਂ ਦੀ ਹੜਤਾਲ ਆ। ਮਤਲਬ ਕਿ ਮੂੰਹ ਦੀ ਲਹਿਰ ਬਹਿ ਰਿਹਾ, ਸਭ ਕੁਝ ਠੀਕ ਹੈ, ਓਕੇ, ਰਿਪੋਰਟਾਂ ਠੋਕ ਦਿਆਂਗੇ, ਢੱਕ ਦਿਆਂਗੇ, ਅਮਰੂਦਾਂ ਦੀ ਰੇਹੜੀ ਉੱਥੇ ਲਾ ਕੇ ਰੱਖ ਦਿਆਂਗੇ, ਪਰ ਹੱਥਾਂ ਦੀ ਹੜਤਾਲ ਆ। ਮੂੰਹ ਸਭ ਕੁਝ ਕਰੂਗਾ, ਹੱਥਾਂ ਦੀ ਹੜਤਾਲ ਹੈ, ਹੱਥੀਂ ਕੁਛ ਨਹੀਂ ਕਰਨਾ। ਸੋ ਇਹ ਕਹਾਵਤ ਹੈ ਨਾ ਜਿਹੜੀ ਮੂੰਹ ਦੀ ਲਹਿਰ ਬਹਿਰ ਤੇ ਹੱਥਾਂ ਦੀ ਹੜਤਾਲ, ਉਹ ਇਹਨਾਂ ਤੇ ਢੁਕਦੀ ਆ ਪੂਰੀ ਸਮੇਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਸਿਆਸੀ ਲੀਡਰਾਂ ਨਾਲ ਜਾਣਗੇ ਪਾਕਿਸਤਾਨ ਤੇ ਮੋਦੀ ਮਾਰਨਗੇ ਇਹਨਾਂ ਨੂੰ, ਧੱਕਾ ਰਵਾਨਾ ਕਰਨਗੇ। ਨਹੀਂ, ਪਾਕਿਸਤਾਨ ਦੇ ਜਾਣ ਦੇ ਨਾਂ ਤੇ ਤੁਸੀਂ ਹੱਸੇ ਕਾਹਤੋਂ ਆ? ਪਹਿਲਾਂ ਤੇ ਇਹ ਦੱਸੋ। ਖੈਰ ਜੇ ਜਾਂਦੇ ਤੇ ਚੰਗੀ ਗੱਲ ਹੈ। ਇਸ ਵਾਰੀ ਤੇ ਮੌਕਾ ਜਿਹੜਾ ਉਹ ਠੀਕ ਆ, ਵਧੀਆ ਮੌਕਾ, ਇਤਿਹਾਸਿਕ ਮਰਹਲਾ, ਜੋ ਵੀ ਜਾ ਸਕਦਾ ਜਾਣਾ ਚਾਹੀਦਾ। ਤਾਂ ਖੈਰ ਇਹ ਇੱਕ ਪ੍ਰੋਗਰਾਮ ਇਹਨਾਂ ਨੇ ਜਿਹੜਾ ਉਹ ਜਨਤਕ ਕੀਤਾ। ਕਹਿੰਦੇ ਆ ਕਿ ਜਿੱਦਣ ਇਹ ਲਾਂਘਾ ਖੁੱਲੇਗਾ ਉਸ ਦਿਨ ਸਰਬ ਪਾਰਟੀ ਵਫਦ ਦੀ ਅਗਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਜਿਹੜੇ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਉਹ ਜਾਣਗੇ, ਨਾਲ 117 ਜਿਹੜੇ ਵਿਧਾਇਕ ਆ ਉਹ ਸੂਬੇ ਦੇ ਸਾਰੇ ਲੋਕ ਸਭਾ ਤੇ ਰਾਜ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ, ਸੰਤ ਸਮਾਜ ਦੇ ਨੁਮਾਇੰਦੇ, ਸੂਬੇ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਤੇ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜਥੇ ਨੂੰ ਰਵਾਨਾ ਕਰਨਗੇ। ਸੋ ਇਹ ਇਹਨਾਂ ਨੇ ਪ੍ਰੋਗਰਾਮ ਉਲੀਕ ਦਿੱਤਾ। ਸਾਧ ਸੰਗਤ ਵਾਸਤੇ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਹੁੰਦੇ ਉਹ ਬਾਅਦ ਦੀ ਗੱਲ ਹੈ, ਆਪਣੇ ਇੰਤਜ਼ਾਮ ਪੂਰੇ ਕਰ ਲਏ ਆ ਕਿ ਅਸੀਂ ਲਾਮ ਲਸ਼ਕਰ ਦੇ ਨਾਲ ਭਾਈ ਜਾਣਾ। ਤਾਂ ਚਲੋ ਠੀਕ ਆ, ਵਧੀਆ, ਮੇਰੇ ਖਿਆਲ ਦੇ ਨਾਲ ਜਾਣਾ ਚਾਹੀਦਾ। ਸਰਬ ਪਾਰਟੀ ਨੂੰ ਜਿੱਦਾਂ ਪਹਿਲ ਦਿੱਤੀ ਇਹਨਾਂ ਨੇ ਕਿ ਅਸੀਂ ਸਰਬ ਪਾਰਟੀ ਵਫਦ ਲੈ ਕੇ ਜਾਵਾਂਗੇ, ਉਹ ਵਧੀਆ ਇੱਕ ਸੰਦੇਸ਼ ਜਾਊਗਾ, ਮੈਸੇਜ ਜਾਊਗਾ। ਉਸ ਤਰ੍ਹਾਂ ਤੇ ਛਿੱਤਰੀ ਦਾਲ ਵੰਡਦੇ ਰਹਿੰਦੇ ਆ ਤੇ ਇਸ ਮਾਮਲੇ ਤੇ ਵੀ ਤਾਂ ਤਕਰੀਬਨ ਇਹਨਾਂ ਨੇ ਇਹੋ ਹੀ ਕੁਝ ਕੀਤਾ। ਸੁਖਜਿੰਦਰ ਰੰਧਾਵਾ ਨੇ ਪਰਸੋਂ ਹੀ ਖੱਤ ਲਿਖ ਦਿੱਤਾ ਮੇਰੇ ਖਿਆਲ ਦੇ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਸਾਡੇ ਨਾਲ ਕੋਈ ਸਹਿਯੋਗ ਨਹੀਂ ਕਰਦੇ। ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਆ ਕਿ ਇਹਨਾਂ ਦੇ ਆਪਣੇ ਬੰਦੇ ਆਪਣੇ ਪੱਧਰ ਤੇ ਢੋਲ ਵਜਾਈ ਜਾਂਦੇ ਆ, ਉਹ ਸਾਡੇ ਨਾਲ ਕੋਈ ਤਾਲਮੇਲ ਨਹੀਂ ਕਰਦੇ। ਮਤਲਬ ਕਿ ਕੋਈ ਤਾਲ ਨਹੀਂ, ਕੋਈ ਮੇਲ ਨਹੀਂ, ਬਸ ਝੋਲ ਹੀ ਝੋਲ ਆ। ਪਰ ਬਹਰਹਾਲ ਪ੍ਰੋਗਰਾਮ ਉਲੀਕਿਆ ਗਿਆ, ਚੰਗੀ ਗੱਲ ਆ, ਵਧੀਆ। ਮੈਂ ਤੇ ਕਹਿੰਦਾ ਵਧਾਈਆਂ ਨਾਲ ਸਾਰਿਆਂ ਨੂੰ ਜਾਣ ਵਾਲੇ ਆ ਜਿਹੜੇ ਚਲੋ ਕਿਸੇ ਚੱਜ ਦੇ ਮੁਕਾਮ ਤੇ ਜਾ ਰਹੇ ਆ, ਕਿਸੇ ਚੱਜ ਦੇ ਪੜਾਅ ਤੇ ਜਾ ਰਹੇ ਆ। ਬਹੁਤ ਵਧੀਆ, ਸ਼ੁਭ ਕਾਮਨਾਵਾਂ। ਤੇ ਨਾਲ ਇਹਨਾਂ ਨੂੰ ਇਹੀ ਇੱਕ ਗੁਜ਼ਾਰਿਸ਼ ਹੈ, ਵੈਸੇ ਗੁਜ਼ਾਰਿਸ਼ਾਂ ਅਰਜ਼ੋਈਆਂ ਜੋਦੜੀਆਂ ਘੱਟ ਹੀ ਮੰਨਦੇ ਆ, पर फिर भी कहांगे कि आए हो निभाने जब किरदार जमीन पर कुछ ऐसा कर चलो कि जमाना मिसाल दे। घट्टो घट इस मामले च तुहाडी मिसाल जमाना देवे कि किसी मौके ते साडे राजसी लोकां ने सूझ-बूझ दा मुजाहरा कीता हैगा। जी जी। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ GST ਤੋਂ ਅੱਕੇ ਇੱਕ ਅੰਮ੍ਰਿਤਸਰ ਦੇ ਬੰਦੇ ਨੇ ਕੀਤੀ ਖੁਦਕੁਸ਼ੀ।
ਹਾਂ, ਇਹ ਮਾਮਲਾ ਵਾਕਈ ਹੈਰਾਨ ਕਰਦਾ ਹੈ ਕਿ GST ਤੋਂ ਅੱਕ ਕੇ ਵੀ ਕਿਸੇ ਨੇ ਖੁਦਕੁਸ਼ੀ ਕੀਤੀ ਆ, ਔਰ ਉਹ ਵੀ ਖਾਸ ਤੌਰ ਤੇ ਜੋ ਆ ਲੇਖਾਕਾਰੀ ਨਾਲ ਜੁੜਿਆ ਹੈ। ਲੇਖਾਕਾਰੀ ਤੋਂ ਭਾਵ ਇਹੀ ਆ ਕਿ ਅਕਾਊਂਟੈਂਟ, ਜਿੱਦਾਂ ਆਪਾਂ ਕਹਿ ਦਿੰਦੇ ਅੱਜ ਕੱਲ੍ਹ ਅੰਗਰੇਜ਼ੀ ਸ਼ਬਦ ਜਿਹੜੇ ਆ ਉਹ ਕੁਛ ਭਾਰੀ ਆ, ਤੇ ਜਿਹੜੇ ਸਾਡੇ ਪ੍ਰਚਲਿਤ ਸ਼ਬਦ ਆ ਉਹਨਾਂ ਬਾਰੇ ਕਈ ਵਾਰ ਲਿਖਿਆ ਜਾ ਰਹਿ ਜਾਂਦਾ। ਖੈਰ, ਇਹ ਜਿਹੜਾ ਸ਼ਖਸ ਖੁਦਕੁਸ਼ੀ ਕਰ ਗਿਆ, ਇਹ ਅੰਮ੍ਰਿਤਸਰ ਦਾ ਸੀਗਾ, ਸਤਿੰਦਰ, ਤੇ ਇਹ ਦੱਸਦੇ ਆ ਕਿ ਘਰੋਂ ਬਟਾਲੇ ਗਿਆ ਸੀਗਾ। ਫਿਰ ਉਹ ਕਿਸੇ ਚਾਰਟਰ ਅਕਾਊਂਟੈਂਟ ਦੇ ਕੋਲ ਜਾਣਾ ਚਾਹੁੰਦਾ ਸੀ, ਪਰ ਸ਼ਾਮ ਨੂੰ ਉਹਦੇ ਨਾਲ ਗੱਲ ਨਹੀਂ ਹੋਈ। ਪਰਿਵਾਰ ਵਾਲਿਆਂ ਨੇ ਫਿਰ ਬੁੱਧਵਾਰ ਸਵੇਰੇ ਫੋਨ ਕੀਤਾ, ਕਿਉਂਕਿ ਉਹਨੇ ਆਖਿਆ ਸੀ ਮੈਂ ਕੱਲ ਨੂੰ ਆਊਂਗਾ। ਪਰ ਬਾਅਦ ਦੇ ਵਿੱਚ ਜਦੋਂ ਫੋਨ ਕਰਕੇ ਪੁੱਛਿਆ ਕਿ ਕਿੱਥੇ, ਉਹਨੇ ਆਖਿਆ ਮੈਂ ਤੇ ਸਲਫਾਸ ਖਾ ਲਈ। ਇਸ ਤੋਂ ਬਾਅਦ ਫੋਨ ਕੱਟਿਆ ਗਿਆ। ਉਹ ਭੱਜੇ ਵਿਚਾਰੇ ਜਿਹੜੇ ਘਰ ਵਾਲੇ ਸੀਗੇ, ਪਰ ਜਦੋਂ ਜਾ ਕੇ ਉਹਨਾਂ ਨੇ ਵੇਖਿਆ, ਹੋਟਲ ਕਰਮੀਆਂ ਨੇ ਦੱਸਿਆ ਕਿ ਉਹ ਉੱਥੇ ਹੀ ਫੌਤ ਹੋ ਚੁੱਕਾ ਸੀਗਾ। ਤਾਂ ਇਸ ਮਾਮਲੇ ਦੇ ਵਿੱਚ ਦੱਸਦੇ ਆ ਕਿ WhatsApp ਤੇ ਇੱਕ ਸੁਸਾਈਡ ਨੋਟ ਮਿਲਿਆ, ਮਤਲਬ ਕਿ ਉਸ ਸ਼ਖਸ ਦਾ ਆਪਣੇ ਇੱਕ ਪਰਿਵਾਰ ਨੂੰ, ਆਪਣੇ ਘਰਦਿਆਂ ਨੂੰ, ਜਿਹਦੇ ਵਿੱਚ ਉਹਨੇ ਲਿਖਿਆ, ਜ਼ਿਕਰ ਕੀਤਾ ਕਿ GST ਰਿਟਰਨ ਤੇ ਲੇਟ ਫੀਸ ਨੂੰ ਆਪਣੀ ਮੌਤ ਦਾ ਉਹ ਕਾਰਨ ਮੰਨਦਾ। ਮਤਲਬ ਇੱਕ GST ਇੱਕ ਗੁੰਝਲ ਭਰੀ ਪ੍ਰਣਾਲੀ, ਫਿਰ ਦੂਸਰੇ ਨੰਬਰ ਤੇ ਰਿਟਰਨ ਤੇ ਲੇਟ ਫੀਸ। ਰਿਟਰਨ ਤੁਹਾਨੂੰ ਪਤਾ ਹੀ ਹੈ, ਜਿਹੜੀ ਰਿਟਰਨ ਆਉਂਦੀ ਹੈ ਜਾਂ ਭਰਨੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਤੇ ਲੇਟ ਫੀਸ ਜਿਹੜੀ ਲੱਗਦੀ ਆ। ਤਾਂ ਕਹਿਣ ਦਾ ਮਤਲਬ ਹੈ ਕਿਤੇ ਨਾ ਕਿਤੇ GST ਨੇ ਪਹਿਲੀ ਮਰਤਬਾ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਭਿਆਨਕ ਰੰਗ ਦਿਖਾਇਆ ਕਿ ਲੇਖਾਕਾਰੀ ਨਾਲ ਜੁੜਿਆ ਬੰਦਾ ਜਿਹੜਾ ਉਹ ਖੁਦਕੁਸ਼ੀ ਕਰ ਗਿਆ। ਤੇ ਹੁਣ ਇਹ ਜਿਹੜਾ ਖੁਦਕੁਸ਼ੀ ਨੋਟ ਆ ਉਹ ਰੱਖ ਲੈਣ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਅੱਛੇ ਖਾਸੇ ਨੁਮਾਇੰਦੇ ਹੈਗੇ ਆ। ਉਹ ਕਹਿੰਦੇ ਆ ਕਿ GST ਵੀ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਆ, ਇਹਨੂੰ ਪ੍ਰਿੰਟ ਕਰਵਾ ਕੇ ਰੱਖ ਲੈਣ, ਤੇ ਜਿੱਦਣ ਉਹ ਵੋਟਾਂ ਮੰਗਣ ਆਉਣ ਤੇ ਪੁਆ ਕੇ ਉਹਨਾਂ ਦੇ ਮੂੰਹ ਤੇ ਮਾਰਨ ਕਿ ਆ ਪ੍ਰਾਪਤੀ ਹੈ ਤੁਹਾਡੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਕਾਰ ਨਹਿਰ ਦੇ ਵਿੱਚ ਡਿੱਗਣ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, ਇੱਕ ਲਾਪਤਾ। ਬੜਾ ਦੁਖਦਾਇਕ ਹਾਦਸਾ ਵਾਪਰਿਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ। ਦੱਸਦੇ ਆ ਕਿ ਕਾਰ ਦੇ ਵਿੱਚ 8 ਲੋਕ ਸਵਾਰ ਹੋ ਕੇ ਜਾ ਰਹੇ ਸੀਗੇ ਕਿਤੇ, ਤੇ ਫਿਰ ਅਚਾਨਕ ਕਾਰ ਦਾ ਸਟੀਅਰਿੰਗ ਜਿਹੜਾ ਜਾਮ ਹੋ ਗਿਆ। ਇਹਦੇ ਕਰਕੇ ਬ੍ਰੇਕਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ, ਜਿਹਦੇ ਨਾਲ ਗੱਡੀ ਜਿਹੜੀ ਸੀਗੀ ਉਹ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਗੰਗ ਨਹਿਰ ਦੇ ਵਿੱਚ ਜਾ ਡਿੱਗੀ। ਤੇ ਇਹਦੇ ਵਿੱਚ 4 ਬੱਚੇ, 2 ਔਰਤਾਂ, ਇੱਕ ਕਾਰ ਡਰਾਈਵਰ ਸੀ, ਪਰਿਵਾਰ ਦਾ ਮੁਖੀ ਸੀਗਾ। ਉਹਨਾਂ ਦੇ ਵਿੱਚੋਂ ਇੱਕ ਬੰਦਾ ਹੀ ਬਚ ਸਕਿਆ, ਕਿਉਂਕਿ ਉਹ ਤੈਰਨਾ ਤੁਰਨਾ ਜਾਣਦਾ ਸੀ, ਤਰ ਕੇ ਬਾਹਰ ਆ ਗਿਆ। ਬਾਕੀ ਜਿਹੜੇ ਸੀਗੇ ਉਹ ਡੁੱਬ ਗਏ। ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਹਾਲੇ ਲਾਪਤਾ ਵਾ, ਬਾਕੀ ਸ਼ਾਇਦ ਲਾਸ਼ਾਂ ਜਿਹੜੀਆਂ ਉਹ ਬਰਾਮਦ ਕਰਨੀਆਂ ਗਈਆਂ ਨੇ। ਤਾਂ ਇਹ ਜਿਹੜੇ ਮ੍ਰਿਤਕ ਸੀਗੇ ਸਾਰੇ ਫਾਜ਼ਿਲਕਾ ਦਾ ਪਿੰਡ ਆ ਅਮਰਪੁਰਾ। ਜਦੋਂ ਆਪਾਂ ਅਬੋਹਰ ਤੋਂ ਗੰਗਾਨਗਰ ਨੂੰ ਜਾਂਦੇ ਇਸ ਸਾਈਡ ਥੋੜਾ ਜਿਹਾ ਪਾਸੇ ਹਾਈਵੇ ਤੋਂ, ਅਮਰਪੁਰਾ ਪਿੰਡ ਦੇ ਵਸਨੀਕ ਸੀਗੇ। ਦੱਸਦੇ ਇਹ ਆ ਕਿ ਇਹ ਕਿਤੇ ਮੱਥਾ ਟੇਕਣ ਜਾ ਰਹੇ ਸੀਗੇ। ਵੈਸੇ ਮੈਨੂੰ ਲੱਗਦਾ ਉੱਥੇ ਹੀ ਚੱਲੇ ਹੋਣੇ ਆ ਜਿੱਥੇ ਅੱਜ ਕੱਲ੍ਹ ਵਾਹਵਾ ਚਰਚਾ ਚੱਲਦੀ ਪਈ ਆ। ਇੱਕ ਛੋਟਾ ਜਿਹਾ ਜਵਾਕ ਆ, ਇੱਥੇ ਅਚਾੜਕੀ ਪਿੰਡ ਆ। ਇਹ ਸਾਰੇ ਪਿੰਡ ਉੱਧਰ ਹੀ ਆ। ਜਦੋਂ ਆਪਾਂ ਗੰਗਾਨਗਰ ਨੂੰ ਦਾਖਲ ਹੁੰਦੇ ਬਿਲਕੁਲ ਹੱਦ ਤੇ, ਰਾਜਸਥਾਨ ਦੀ ਹੱਦ ਤੇ ਉੱਥੇ ਇੱਕ ਜਵਾਕ ਆ। ਦੱਸਦੇ ਆ ਕਿ ਦੁੱਖ ਕੱਟਦਾ, ਤੇ ਲੋਕ ਜਿਹੜੇ ਆ ਉੱਥੇ ਵਹੀਰਾਂ ਘੱਤ ਕੇ ਜਾਂਦੇ ਆ। ਉਹ ਕਹਿੰਦੇ ਆ ਕਿ ਕਸ਼ਟ ਸਾਰੇ ਹੀ ਹਰ ਲੈਂਦਾ। ਹੁਣ ਪਤਾ ਨਹੀਂ ਕੀ ਉਹ ਮਾਜਰਾ, ਕੀ ਮਾਮਲਾ, ਲੋਕ ਸ਼ਦਾਈ ਹੋ ਕੇ ਉਧਰ ਨੂੰ ਤੁਰੇ ਫਿਰਦੇ ਆ। ਪਰ ਆਹ ਜਿਹੜਾ ਪਰਿਵਾਰ ਹੈ ਇਹ ਵੀ ਦੱਸਦੇ ਆ ਕਿ ਉਧਰ ਹੀ ਜਾ ਰਿਹਾ ਸੀਗਾ। ਤੇ ਦੇਖੋ ਕਿੱਡੀ ਵੱਡੀ ਇਹ ਮੇਰੇ ਖਿਆਲ ਦੇ ਨਾਲ ਤਰਾਸਦੀ ਵਾਪਰੀ ਹੈ ਇਸ ਜਹਾਨ ਦੇ ਵਿੱਚ ਇਕੱਲੇ ਇੱਕ ਪਰਿਵਾਰ ਨਾਲ ਹੀ, ਕਿ ਇੰਨੀਆਂ ਜਾਨਾਂ ਜਿਹੜੀਆਂ ਉਹ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਚਲੀਆਂ ਗਈਆਂ। ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਵੈਸੇ ਜਿਹੜੇ ਲੋਕ ਕਹਿੰਦੇ ਆ ਕਿ ਨਿਸ਼ਚਿਤ ਹੁੰਦੀ ਹੈ ਥਾਂ, ਉਹ ਮੇਰੇ ਖਿਆਲ ਦੇ ਨਾਲ ਇੱਕ ਮਿੱਥ ਬਣਾਈ ਵੀ ਆ। ਥਾਂ ਜਿਹੜੀ ਬੰਦਾ ਖੁਦ ਆਪ ਹੀ ਨਿਸ਼ਚਿਤ ਕਰ ਲੈਂਦਾ ਕਈ ਵਾਰੀ। ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਅੰਧ ਵਿਸ਼ਵਾਸ ਜਿਹੜੇ ਆ ਉਹ ਕਈ ਵਾਰ ਘਾਟਾ ਕਰ ਦਿੰਦੇ ਆ। ਤਾਂ ਇਸ ਪਰਿਵਾਰ ਦੇ ਨਾਲ ਜੋ ਹੋਇਆ ਉਹ ਹੈ ਤੇ ਇੱਕ ਹਾਦਸਾ, ਪਰ ਉਸ ਹਾਦਸੇ ਦੀ ਜੇ ਵਜ੍ਹਾ ਲੱਭੀਏ ਤੇ ਅੰਧ ਵਿਸ਼ਵਾਸ ਦੇ ਵਿੱਚ ਹੀ ਤੁਹਾਨੂੰ ਗੜੁੱਚ ਮਿਲੂਗੀ। ਹਾਂਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਹੋ ਰਹੇ ਨੇ ਸ਼ਾਮਲ। ਸੰਦੀਪ ਸਿੰਘ ਜਿਹੜਾ ਹਾਕੀ ਦਾ ਖਿਡਾਰੀ, ਉਸਨੇ ਕਿਹਾ, ਤੇ ਇੱਕ ਰੈਸਲਰ ਵੀ ਕਹਿੰਦੇ ਨਾਲ ਹੀ ਗਿਆ ਹੈ। ਨਹੀਂ, ਉਹ ਤੇ ਪਹਿਲਾਂ ਹੀ ਚਲੇ ਜਾਣਾ ਸੀ। ਉਹ ਰੈਸਲਰ ਦਾ ਤੇ ਪਤਾ ਲੱਗ ਗਿਆ ਸੀਗਾ, ਕਿਉਂਕਿ ਜਿਵੇਂ ਗੌਤਮ ਗੰਭੀਰ ਨੇ ਪਹਿਲਾਂ ਹੀ ਦੇ ਦਿੱਤੇ ਸੀਗੇ ਨਾ ਸਾਈਨ ਟਵੀਟ ਕਰਕੇ। ਉਹ ਤੇ ਬੜੇ ਲੰਮੇ ਚਿਰ ਦਾ ਰਾਸ਼ਟਰ ਭਗਤੀ ਦਾ ਚੋਲਾ ਪਾ ਕੇ ਬੈਠਾ ਵਾ। ਉਹ ਤੇ ਹਰੇਕ ਮਾਮਲੇ ਦੇ ਵਿੱਚ ਤੜਕ ਆਪਦੀਆਂ ਰਾਏ ਦਿੰਦਾ ਹੈ।
ਤਾਂ ਉਹ ਵੀ ਆ ਗਿਆ ਭਲਵਾਨ। ਮੇਰੇ ਖਿਆਲ ਦੇ ਨਾਲ ਯੋਗੇਸ਼ਵਰ ਦੀ ਗੱਲ ਕਰਦੇ ਤੁਸੀਂ, ਤੇ ਦੂਜੇ ਨੰਬਰ ਤੇ ਇਹ ਆ ਗਿਆ ਸੰਦੀਪ। ਜਾਨੀ ਦੋ ਵੱਡੇ ਖੇਡਾਂ ਦੇ ਸਿਤਾਰੇ ਆ ਜਿਹੜੇ, ਉਹ ਅੱਜ ਭਾਜਪਾ ਨੇ ਤੋੜ ਕੇ ਝੋਲੀ ਦੇ ਵਿੱਚ ਪਾ ਲਏ। ਪ੍ਰਾਪਤੀ ਹੈ ਭਾਈ ਉਹਨਾਂ ਦੀ। ਤੇ ਇੱਥੋਂ ਪਤਾ ਲੱਗ ਜਾਂਦਾ ਕਿ ਭਾਜਪਾ ਜਿਹੜੀ ਆ ਉਹ ਕਿੱਥੇ ਕੁ ਖੜੀ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਜਿਹੜੇ ਸਟਾਰ ਬੰਦੇ ਹੁੰਦੇ ਆ ਉਹ ਉਲਾਰ ਮਾਰਦੇ ਆ ਨਾ, ਉਹ ਬੜਾ ਦੇਖ ਕੇ, ਬੜਾ ਸਮਝ ਕੇ, ਬੜਾ ਪਰਖ ਕੇ ਕਿ ਇੱਕ ਤੋਂ ਉੱਤੇ ਕੇਂਦਰ ਦੇ ਵਿੱਚ ਬੈਠੇ ਆ, ਇਹਨਾਂ ਦੀਆਂ ਜ਼ਰੂਰਤਾਂ, ਇਹਨਾਂ ਦੀਆਂ ਲੋੜਾਂ, ਇਹਨਾਂ ਦੀਆਂ ਖਵਾਇਸ਼ਾਂ ਉਹ ਸਾਰੀਆਂ ਕੇਂਦਰ ਨਾਲ ਜੁੜੀਆਂ ਹੁੰਦੀਆਂ। ਜਿਹੜੇ ਇਸ ਤਰ੍ਹਾਂ ਫੈਡਰੇਸ਼ਨਾਂ ਨਾਲ ਜੁੜੇ ਹੁੰਦੇ, ਚਾਹੇ ਮੌਜੂਦਾ ਖਿਡਾਰੀ ਹੋਣ ਚਾਹੇ ਉਹ ਸਾਬਕਾ ਖਿਡਾਰੀ ਹੋਣ, ਤਾਂ ਇੱਕ ਚੀਜ਼ ਇਹ ਵੇਖੀ ਜਾਂਦੀ ਹੈ। ਦੂਸਰਾ ਫਿਰ ਤੁਹਾਨੂੰ ਪਤਾ ਹੀ ਆ ਲੋਕਲ ਪੋਲਿਟਿਕਸ ਦਾ ਮੁਹਾਂਦਰਾ ਵੇਖਿਆ ਜਾਂਦਾ ਕਿ ਕਿਸ ਤਰ੍ਹਾਂ ਦਾ। ਤਾਂ ਇਹ ਠੀਕ ਆ, ਨਿੱਜੀ ਉਹਨਾਂ ਦਾ ਫੈਸਲਾ ਸੰਦੀਪ ਸਿੰਘ ਹੋਰਾਂ ਦਾ, ਮੈਂ ਉਹਦੇ ਤੇ ਬਹੁਤੀ ਟਿੱਪਣੀ ਨਹੀਂ ਕਰੂੰਗਾ। ਕੋਈ ਬੰਦਾ ਕਿਸੇ ਵੀ ਪਾਰਟੀ 'ਚ ਜਾ ਸਕਦਾ। ਪਾਰਟੀਆਂ ਜਦੋਂ ਇੱਕੋ ਜਿਹੀਆਂ ਹੋਈਆਂ ਪਈਆਂ ਤੇ ਫਿਰ ਕੀ ਕਿਸੇ ਨੂੰ ਰਾਏ ਦੇਵਾਂਗੇ ਕਿ ਇੱਧਰ ਨਹੀਂ ਇੱਧਰ ਚੱਲ ਜਾ। ਇੱਕੋ ਜਿਹੀਆਂ ਹੋਇਆ ਪਿਆ ਸਾਰਾ ਮੇਲਾ ਇੱਕੋ ਜਿਹਾ। ਖੈਰ ਇਹ ਹੁਣ ਦੇਖਣਾ ਹੋਊਗਾ ਕਿ ਸੰਦੀਪ ਸਿੰਘ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ, ਕਿਉਂਕਿ ਇੱਕ ਸਿੱਖ ਚਿਹਰਾ, ਔਰ ਸਿੱਖ ਚਿਹਰਾ ਮੈਂ ਇਸ ਕਰਕੇ ਜ਼ਿਕਰ ਕਰਦਾ ਪਿਆ ਕਿਉਂਕਿ ਇਹਨਾਂ ਦਾ ਦਫਾੜ ਪੈ ਗਿਆ, ਜਿਹਦਾ ਆਪਾਂ ਇਮਕਾਨ ਲਾਈ ਬੈਠੇ ਸੀਗੇ, ਅੰਦਾਜ਼ਾ ਲਾਈ ਬੈਠੇ ਸੀਗੇ ਕਿ ਅਕਾਲੀਆਂ ਤੇ ਭਾਜਪਾ ਦਾ ਰਫੜ ਪੈ ਸਕਦਾ, ਉਹ ਪੈ ਗਿਆ ਵਾ। ਕਿਉਂਕਿ ਇਹਨਾਂ ਦਾ ਜਿਹੜਾ ਇੱਕੋ ਇੱਕ 1.25 ਲੱਖ ਵਿਧਾਇਕ ਸੀਗਾ ਬਲਕੌਰ ਸਿੰਘ, ਉਹਨੂੰ ਲੈ ਗਏ ਭਾਜਪਾ ਵਾਲੇ ਪੱਟ ਕੇ। ਵੈਸੇ ਇਹਨਾਂ ਨੇ ਪੱਟ ਕੇ ਲਿਆਂਦਾ ਸੀ ਨਹਿਲੋ ਚੋਂ, ਉਹ ਪੱਟ ਕੇ ਇਹਨਾਂ ਤੋਂ ਵੀ ਲੈ ਗਏ ਆ। ਜਿਵੇਂ ਹੰਸਰਾਜ ਨੇ ਖੇੜਿਆਂ ਨੂੰ ਲਈ ਜਾਂਦੇ, ਕੋਈ ਪੁੱਟ ਕੇ ਸਿਆਲੋਂ ਬੂਟਾ, ਤੇ ਓਦਾਂ ਹੀ ਉਹ ਲੈ ਗਏ ਇਹਨਾਂ ਦੇ ਵਿਹੜੇ ਚੋਂ ਪੱਟ ਕੇ। ਤੇ ਇਹਨਾਂ ਨੇ ਐਲਾਨ ਕਰ ਦਿੱਤਾ ਕਾਹਲੀ ਦੇ ਵਿੱਚ, ਕਹਿੰਦੇ ਆ ਕਿ ਅਸੀਂ ਭਾਈ ਉਮੀਦਵਾਰ ਆਪਣੇ ਖੜੇ ਕਰਾਂਗੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਥੇ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ, 20 ਤੋਂ 25 ਇਸ ਤਰ੍ਹਾਂ ਦੀਆਂ ਸੀਟਾਂ ਹੈਗੀਆਂ ਜਿੱਥੇ ਸਿੱਖ ਵੋਟ ਜਿਹੜੀ ਆ ਉਹ ਸਮੀਕਰਨ ਵਿਗਾੜ ਸਕਦੀ ਹੈ, ਬਣਾ ਸਕਦੀ ਹੈ। ਤਾਂ ਸਿੱਖ ਚਿਹਰਿਆਂ ਦੀ ਜ਼ਰੂਰਤ ਹੈ ਉੱਥੇ ਸਿਆਸੀ ਤਨਜ਼ੀਮਾਂ ਨੂੰ। ਤਾਂ ਮੇਰੇ ਖਿਆਲ ਦੇ ਨਾਲ ਸੰਦੀਪ ਸਿੰਘ ਤੋਂ ਵੱਡਾ ਚਿਹਰਾ ਜਿਹੜਾ ਭਾਜਪਾ ਨੂੰ ਨਹੀਂ ਮਿਲੇਗਾ। ਤਾਂ ਦੂਜੀ ਗੱਲ ਇਹ ਆ ਕਿ ਹੁਣ ਇਹਨਾਂ ਦਾ ਵੇਖਣਾ ਹੋਏਗਾ ਕਿੰਨੇ ਉਮੀਦਵਾਰ ਮੈਦਾਨ 'ਚ ਉਤਾਰਦੇ ਤੇ ਕਿੱਥੇ ਕਿੱਥੇ ਕੰਮ ਇਹਨਾਂ ਦਾ ਖਰਾਬ ਕਰਦੇ ਆ। ਜੀ ਉੱਦਾਂ ਵੈਸੇ ਮਿੰਟੂ ਜੀ, ਜਦੋਂ ਸਿਆਸਤ ਦੇ ਵਿੱਚ ਖਿਡਾਰੀ, ਹੋਰ ਯੋਗਤਾ ਪ੍ਰਾਪਤ ਲੋਕ ਜਦੋਂ ਇੱਦਾਂ ਇਸ ਸਿਆਸਤ ਵੱਲ ਨੂੰ ਆ ਜਾਣ, ਤੇ ਕੀ ਇਸ਼ਾਰਾ ਹੋ ਰਿਹਾ ਹੁੰਦਾ ਹੈ ਪੂਰੇ ਦੇਸ਼ ਦੇ ਲਈ? ਦੇਖੋ ਪਹਿਲੀ ਗੱਲ ਤੇ ਇਹ ਆ ਨਾ ਕਿ ਮੇਰਾ ਜ਼ਿਆਦਤੀ ਨਜ਼ਰੀਆ, ਮੈਂ ਕਿਸੇ ਤੇ ਥੋਪ ਨਹੀਂ ਸਕਦਾ। ਗੁਰਦਾਸ ਮਾਨ ਵਾਲੀ ਗਲਤੀ ਮੈਂ ਨਹੀਂ ਕਰਨੀ। ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਜੇ ਤੁਸੀਂ ਕਲਾਕਾਰ ਹੋ, ਸਟਾਰ ਖਿਡਾਰੀ ਹੋ, ਤਾਂ ਤੁਹਾਡੇ ਨਾਲ ਹਰੇਕ ਤਬਕਾ ਜੁੜਿਆ ਹੁੰਦਾ ਹੈ। ਹਰੇਕ ਬੰਦਾ ਤੁਹਾਨੂੰ ਆਪਣਾ ਆਈਡੀਅਲ ਮੰਨਦਾ, ਹਰੇਕ ਧਰਮ ਦਾ ਬੰਦਾ, ਹਰੇਕ ਮਜ਼ਹਬ ਦਾ ਬੰਦਾ, ਹਰੇਕ ਸਿਆਸੀ ਤਨਜ਼ੀਮ ਦਾ ਬੰਦਾ। ਪਰ ਜਦੋਂ ਤੁਸੀਂ ਇੱਕ ਨਾਲ ਜੁੜ ਜਾਂਦੇ ਹੋ ਤਾਂ ਦੂਜੇ ਜਿਹੜੇ ਆ ਨਾ ਉਹ ਟੁੱਟੇ ਜਿਹੇ ਮਹਿਸੂਸ ਕਰਦੇ ਆ, ਉਹਨਾਂ ਦਾ ਪਿਆਰ ਜਿਹੜਾ ਉਹ ਠੱਗਿਆ ਜਿਹਾ ਮਹਿਸੂਸ ਕਰਦਾ। ਤਾਂ ਪਹਿਲੀ ਗੱਲ ਤੇ ਰਾਜਨੀਤੀ ਚੋਂ ਬਚਣਾ ਚਾਹੀਦਾ, ਤੇ ਜੇ ਹੁੰਦਾ ਵੀ ਆ ਤਾਂ ਤੁਸੀਂ ਆਓ ਤਾਂ ਖੇਡਾਂ ਦਾ ਭਲਾ ਕਰੋ, ਖੇਡਾਂ ਦੇ ਮੰਤਰਾਲੇ 'ਚ ਜਾਓ, ਖੇਡਾਂ ਲਈ ਕੰਮ ਕਰੋ। ਮਤਲਬ ਕਿ ਰਾਜਨੀਤੀ 'ਚ ਆ ਕੇ ਵੀ ਤੁਸੀਂ ਰਾਜਨੀਤੀ ਤੋਂ ਨਿਰਲੇਪ ਰਹਿ ਸਕਦੇ ਹੋ, ਵਧੀਆ ਕੰਮ ਕਰ ਸਕਦੇ ਹੋ। ਪ੍ਰਗਟ ਸਿੰਘ ਆਪਾਂ ਦੇਖਦੇ ਹੀ ਹਾਂ, ਨੁਮਾਇੰਦਾ ਜ਼ਰੂਰ ਆ, ਜਿਸ ਪਾਰਟੀ 'ਚ ਹੁੰਦਾ ਉਸ ਪਾਰਟੀ ਨੂੰ ਪੈਂਦਾ ਵੀ ਆ, ਬਹੁਤਾ ਜ਼ਿਆਦਾ ਸਿਆਸੀ ਉਹ ਤਾਮ ਝਾਮ ਕਰਦਾ ਵੀ ਨਹੀਂ ਹੈ। ਤਾਂ ਇੱਦਾਂ ਦਾ ਮੇਰੇ ਖਿਆਲ ਦੇ ਨਾਲ ਰੁਤਬਾ ਰੱਖਣ ਤਾਂ ਠੀਕ ਆ, ਕਿਉਂਕਿ ਜੇ ਇੱਦਾਂ ਦੇ ਖਿਡਾਰੀ ਆਉਣਗੇ ਖੇਡਾਂ ਦਾ ਭਲਾ ਤਦ ਹੋਏਗਾ। ਪਰ ਦੂਜੀ ਇੱਕ ਗੱਲ ਹੋਰ ਵੀ ਆ ਕਿ ਜਿਹੜਾ ਤੁਸੀਂ ਕਿਹਾ ਕਿ ਇਸ਼ਾਰਾ ਕਿੱਧਰ ਆ, ਤਾਂ ਇਸ਼ਾਰੇ ਦਾ ਮਤਲਬ ਇਹੋ ਹੁੰਦਾ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕ੍ਰਿਕਟਰ ਆ, ਜਿਵੇਂ ਕ੍ਰਿਕਟਰ ਕੀ ਆ ਕਿ ਅੱਜ ਦੀ ਤਾਰੀਖ ਦੇ ਵਿੱਚ BCCI ਦੇ ਵਿੱਚ ਕੇਂਦਰ ਹੀ ਡੋਮੀਨੇਟ ਕਰਦਾ ਤਕਰੀਬਨ, ਜਾਂ ਜਿਹੜੇ ਖੇਡ ਸੰਘ ਹੁੰਦੇ ਜਿੱਥੋਂ ਦੀਆਂ ਸਰਕਾਰਾਂ ਹੁੰਦੀਆਂ। ਤਾਂ ਕੁੱਲ ਮਿਲਾ ਕੇ ਇਹੀ ਇੱਕ ਗੁਣਾ ਘਟਾਓ ਹੈ ਇਸ ਮਾਮਲੇ ਦਾ ਕਿ ਸਿਆਸਤ ਹੀ ਕ੍ਰਿਕਟ ਚਲਾਉਂਦੀ ਆ ਜਾਂ ਫੈਡਰੇਸ਼ਨਾਂ ਚਲਾਉਂਦੀ, ਕਿਉਂਕਿ ਇਹਨਾਂ ਦੇ ਸਿਆਸਤਦਾਨ ਹੀ ਹੁੰਦੇ ਆ। ਤਾਂ ਸਿਆਸਤ ਦੇ ਨਾਲ ਇਹਨਾਂ ਦਾ ਕਿਤੇ ਨਾ ਕਿਤੇ ਖੁਦਗਰਜ਼ੀ ਵਾਲਾ ਰਿਸ਼ਤਾ ਹੁੰਦਾ ਵਾ। ਤਾਂ ਇਹ ਜਿਹੜੇ ਖਿਡਾਰੀ ਆ, ਇਹ ਤਾਂ ਹੀ ਮੈਂ ਕਿਹਾ ਕਿ ਉੱਧਰ ਹੀ ਜਾਂਦੇ ਹਮੇਸ਼ਾ ਜਿੱਧਰ ਇਹਨਾਂ ਨੂੰ ਪਤਾ ਹੁੰਦਾ ਕਿ ਫਾਇਦਾ। ਜਿੱਦਾਂ ਮੈਂ ਇੱਕ ਉਦਾਹਰਨ ਦੇ ਦਿੰਦਾ ਕਿ ਸਾਬਕਾ ਖਿਡਾਰੀ ਕਿਉਂ ਚੁਣਦੇ ਪਏ ਭਾਜਪਾ ਨੂੰ, ਉਹਨਾਂ ਨੂੰ ਪਤਾ ਭਾਜਪਾ ਦੇ ਵਿੱਚ ਜਾਵਾਂਗੇ ਤਾਂ ਸੈਂਟਰਲ ਜਿਹੜੇ ਕੰਟਰੈਕਟ ਬਣਦੇ ਆ। ਹੁਣ ਜਿਹੜਾ ਖਿਡਾਰੀ ਆ ਉਹ ਲਗਾਤਾਰ ਤੇ ਨਹੀਂ ਖੇਡ ਸਕਦਾ, ਪਰ ਕਮੈਂਟਰੀ ਕਰ ਸਕਦਾ, ਕੋਚਿੰਗ ਕਰ ਸਕਦਾ, ਹੋਰ ਫੈਡਰੇਸ਼ਨਾਂ ਦਾ ਸੰਚਾਲਕ ਬਣ ਸਕਦਾ। ਤਾਂ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ। ਇਹਦੇ ਚੱਲਦੇ ਉਹ ਦੇਖ ਲੈਂਦੇ ਹਿਸਾਬ ਕਿਤਾਬ ਲਾ ਕੇ ਕਿ ਸਾਨੂੰ ਇੱਧਰ ਫਾਇਦਾ। ਤਾਂ ਸਾਈਨ ਇਹੋ ਹੀ ਆ ਫਿਰ, ਜੇ ਤੁਸੀਂ ਕਹਿੰਦੇ ਹੋ ਇਸ਼ਾਰਾ ਹਰਿਆਣੇ ਦੇ ਵਿੱਚ ਤੇ ਇਹੋ ਆ ਕਿ ਭਾਜਪਾ ਜਿਹੜੀ ਮਜ਼ਬੂਤ ਲੱਗਦੀ ਆ, ਪੂਰੇ ਦੇਸ਼ ਦੇ ਵਿੱਚ ਇਸ਼ਾਰਾ ਇਹੋ ਆ ਕਿ ਹਾਲ ਦੀ ਘੜੀ ਭਾਜਪਾ ਦੇ ਮੁਕਾਬਲੇ 'ਚ ਕੋਈ ਨਹੀਂ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬਠਿੰਡਾ ਵਿੱਚ ਜੁੜਵਾ ਧੀਆਂ ਦੇ ਜਨਮ ਤੇ ਵੱਡੀ ਵਾਰਦਾਤ। ਦੇਖੋ ਇਸ ਮਾਮਲੇ ਦੇ ਵਿੱਚ
ਕਿੰਨਾ ਮੈਂ ਕਹੂੰਗਾ ਕਿ ਦਰਦ ਛੁਪਿਆ ਹੋਇਆ ਕਿ ਦੋ ਜੋੜੀਆਂ ਧੀਆਂ ਨੂੰ ਚੁੱਕ ਕੇ ਉਹਨਾਂ ਦੀ ਸਕੀ ਨਾਨੀ ਤੇ ਮਾਮਾ ਜਿਹੜਾ ਉਹ ਨਹਿਰ 'ਚ ਸੁੱਟਾ ਹੈ, ਫੁੱਲ ਭਰ ਬੱਚੀਆਂ ਨੂੰ। ਤਾਂ ਇਸ ਮਾਮਲੇ ਦੇ ਵਿੱਚ ਦੇਖੋ ਖੇਡ ਕੀ ਖੇਡੀ ਗਈ। ਉਹ ਬੱਚੀਆਂ ਜਿਹੜੀਆਂ ਪਹਿਲਾਂ ਵੀ ਵੈਸੇ ਦੋ ਗੁੱਡੀਆਂ ਸੀਗੀਆਂ ਇਸ ਜੋੜੇ ਦੇ, ਤੇ ਹਸਪਤਾਲ ਦੇ ਵਿੱਚ ਹੋਈਆਂ, ਪ੍ਰੀਮੈਚੁਰ ਹੋਈਆਂ ਬੱਚੀਆਂ, ਅੰਡਰਵੇਟ ਸੀਗੀਆਂ, ਤੇ ਉਹ ਲੈ ਗਏ ਉੱਥੋਂ ਹਸਪਤਾਲ ਦੇ ਵਿੱਚੋਂ, ਕਹਿੰਦੇ ਜੀ ਕਿ ਨਾਲ ਹੀ ਇਹਦੀ ਭੈਣ ਆ ਤੇ ਉਹਦੇ ਘਰ ਲਿਜਾਣਾ ਵਾ ਅਸੀਂ, ਉੱਥੇ ਚਲੋ ਇਹਨਾਂ ਦੀ ਦੇਖਭਾਲ ਕਰਾਂਗੇ। ਫਿਰ ਮੁੜ ਕੇ ਰੌਲਾ ਪਾ ਦਿੱਤਾ ਕਿ ਬੱਚੀਆਂ ਜਿਹੜੀਆਂ ਹਸਪਤਾਲ ਚੋਂ ਗਾਇਬ ਹੋ ਗਈਆਂ, ਜਦ ਕਿ ਹਸਪਤਾਲ ਪ੍ਰਬੰਧਨ ਨੇ, ਤੁਹਾਨੂੰ ਪਤਾ ਹੀ ਕੈਮਰੇ ਕੁਮਰੇ ਲੱਗੇ ਹੁੰਦੇ, ਉਹਨਾਂ ਨੇ ਪਹਿਲਾਂ ਹੀ ਇਸ ਮਾਮਲੇ ਦੀ ਇਤਲਾਹ ਜਿਹੜੀ ਉਹ ਪੁਲਿਸ ਨੂੰ ਦੇ ਦਿੱਤੀ ਸੀਗੀ। ਤਾਂ ਪੁਲਿਸ ਨੇ ਆ ਕੇ ਜਦੋਂ ਜਾਂਚ ਪੜਤਾਲ ਕੀਤੀ, ਸਾਫ਼ ਤੌਰ ਤੇ ਪਤਾ ਲੱਗ ਗਿਆ ਕਿ ਇਹੋ ਲੈ ਕੇ ਗਏ ਆ। ਬਾਅਦ ਦੇ ਵਿੱਚ ਉਹ ਮੰਨ ਗਏ ਕਿ ਅਸੀਂ ਇਸ ਕਰਕੇ ਦੋਵੇਂ ਕੁੜੀਆਂ ਜਿਹੜੀਆਂ ਨਹਿਰ 'ਚ ਸੁੱਟ ਦਿੱਤੀਆਂ, ਕਿਉਂਕਿ ਸਾਡੇ ਇੱਥੇ ਪਹਿਲੇ ਦੋ ਕੁੜੀਆਂ ਸੀਗੀਆਂ। ਤਾਂ ਉਹ ਜਿਹੜੀ ਹੈਗੀ ਸੀ ਮੁਲਜ਼ਮਾ, ਇੱਕ ਤੇ ਨਾਨੀ ਉਹ ਕੁੜੀਆਂ ਦੀ, ਉਹਨੂੰ ਗ੍ਰਿਫਤਾਰ ਕਰ ਲਿਆ, ਇੱਕ ਮਾਮਾ ਜਿਹੜਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ। ਹੋਰ ਕਿਤੇ ਕਿਤੇ ਤੇ ਮਾਮਲਾ ਦਰਜ ਕਰਦੇ ਆ, ਦੇਖੋ ਕੀ ਬਣਦਾ ਸਵੇਰ ਨੂੰ। ਪਰ ਇਸ ਘਟਨਾ ਨੇ ਨਾ ਬਹੁਤ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਆਪਾਂ ਦੇਖਿਆ ਨਾ ਕਿ ਉਹ ਕਿੱਦਾਂ 15-16 ਸਾਲ ਦੀ ਬੱਚੀ ਹੈ ਗ੍ਰੇਟਾ ਥਨਬਰਗ, ਜਿਹਨੇ ਆਪਣੀ ਸਪੀਚ ਦੇ ਨਾਲ ਸਾਰੀ ਦੁਨੀਆ ਹਿਲਾ ਦਿੱਤੀ। ਉਹਨੇ ਆਪਣੀ ਸਪੀਚ ਦੇ ਨਾਲ ਦੁਨੀਆ ਹਿਲਾ ਦਿੱਤੀ। ਸਾਡੇ ਲੋਕਾਂ ਨੇ ਕਰਤੂਤ ਦੇ ਨਾਲ ਦੁਨੀਆ ਹਿਲਾ ਦਿੱਤੀ। ਕਰਤੂਤ ਵੇਖੋ ਕਿ ਦੋ ਬੱਚੀਆਂ ਜੰਮ ਪਈਆਂ। ਅੱਜ ਕੱਲ ਪੰਘੂੜੇ ਲੱਗੇ ਆ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਾ ਪੰਘੂੜੇ ਲੱਗੇ ਆ ਕਿ ਜੇ ਕੋਈ ਬੱਚੀ ਨੂੰ ਨਹੀਂ ਪਾਲ ਸਕਦਾ ਤੁਸੀਂ ਉਹਨਾਂ ਪੰਘੂੜਿਆਂ 'ਚ ਪਾ ਜਾਓ। ਬਹੁਤ ਥਾਵਾਂ ਤੇ ਤੁਹਾਨੂੰ ਪਤਾ ਅਡਾਪਟ ਏਜੰਸੀਆਂ ਕੰਮ ਕਰਦੀਆਂ ਨੇ, ਜਿਹੜੀਆਂ ਬੱਚਿਆਂ ਨੂੰ ਗੋਦ ਦਿਲਾ ਦਿੰਦੀਆਂ ਨੇ। ਤੇ ਕਹਿਣ ਦਾ ਮਤਲਬ ਕਿ ਤੁਸੀਂ ਜਨਮ ਦੇ ਕੇ ਉਹਨਾਂ ਦੀ ਜਾਨ ਖੋ ਰਹੇ ਹੋ। ਤੁਹਾਡੇ ਤੋਂ ਵੱਡਾ ਪਾਪੀ ਕੌਣ ਆ? ਤਾਂ ਬਹੁਤ ਬੁਰੀ ਖਬਰ ਆ, ਪਰ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਆ। ਕੁੜੀਆਂ ਨੂੰ ਹਾਲੇ ਵੀ ਬੋਝ ਸਮਝਿਆ ਜਾਂਦਾ, ਹਾਲੇ ਵੀ ਕੁੜੀਆਂ ਨੂੰ ਉਸ ਨਿਗਾਹ ਨਾਲ ਦੇਖਿਆ ਜਾਂਦਾ ਕਿ ਇਹ ਸਾਡੀਆਂ ਇੱਜ਼ਤ ਦਾ ਧਾਗਾ ਕੁੜੀਆਂ ਨੂੰ ਹੀ ਬੰਨਿਆ ਜਾਂਦਾ ਕਿ ਇਹੀ ਇੱਜ਼ਤ ਦਾ ਕਾਰਨ ਬਣਦੀਆਂ। ਇਹਦਾ ਮਤਲਬ ਇਹ ਆ ਕਿ ਮੁੰਡਿਆਂ ਦਾ ਕੋਈ ਇੱਜ਼ਤ ਤੇ ਜੁਮਾ ਨਹੀਂ ਹੈ, ਉਹ ਜੋ ਮਰਜ਼ੀ ਕਰੀ ਜਾਣ। ਤਾਂ ਇਹ ਦੋ ਤਿੰਨ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਜਿੱਦਾਂ ਸਟਿਗਮਾ ਦੇ ਰੂਪ ਦੇ ਵਿੱਚ ਆ, ਇਹ ਬਹੁਤ ਵੱਡੀਆਂ ਗੁੰਝਲਦਾਰ ਸਮੱਸਿਆਵਾਂ ਨੇ। ਤਾਂ ਹੀ ਆਨਰ ਕਿਲਿੰਗ ਵੀ ਸਾਡੇ ਜ਼ਿਆਦਾ, ਕੁੱਖ ਚ ਮਾਰਨ ਵਾਲਾ ਕੰਮ ਵੀ ਪੰਜਾਬ ਹਰਿਆਣੇ ਚ ਜ਼ਿਆਦਾ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ, ਘਿਨੌਣੇ ਜੁਰਮ ਹੁੰਦੇ ਆ ਜਿਹੜੇ, ਉਹ ਵੀ ਸਾਡੇ ਜ਼ਿਆਦਾ ਨੇ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਪੰਜਾਬ ਦੇ ਲਈ ਮਾੜੀ ਖਬਰ ਹੀ ਆ, ਸਿੱਖਿਆ ਇੰਡੈਕਸ ਦੇ ਵਿੱਚ ਪੰਜਾਬ ਫਾਡੀ ਆ। ਮਾੜੀਆਂ ਖਬਰਾਂ ਦੇ ਵਿੱਚ ਤੇ ਹੁਣ ਆਦਤ ਹੀ ਬਣ ਚੁੱਕੀ ਆ, ਚੰਗੀ ਖਬਰ ਕਦੇ ਕਦੇ ਆਉਂਦੀ ਆ। ਖੈਰ ਇਹ ਇੰਡੈਕਸ ਜਿਹੜਾ ਆ ਉਹ ਸਾਡੀ ਸਿੱਖਿਆ ਦੇ ਢਾਂਚੇ ਨੂੰ ਖੜਾ ਕਰਦਾ ਕਿ ਇਹ ਸਿੱਖਿਆ ਢਾਂਚਾ ਹੈ ਕਿੱਥੇ ਆ। ਤਾਂ ਸਿੱਖਿਆ ਢਾਂਚਾ ਸਾਡਾ ਇੰਨਾ ਬਦਹਾਲ ਆ ਰਾਜ ਕਰਨਵੀਰ ਸਿੰਘ ਜੀ ਕਿ 20 ਸਟੇਟਾਂ ਦਾ ਇਹ ਇੰਡੈਕਸ ਆ, ਯਾਨੀ ਟੋਟਲ 20, ਤੇ 20 ਦੇ ਵਿੱਚੋਂ ਪੰਜਾਬ ਦਾ ਸੁੱਖ ਦੇ ਨਾਲ ਨੰਬਰ ਆ 18ਵਾਂ। ਹੁਣ ਇਹਦੇ ਤੋਂ ਥੱਲੇ ਦੋ ਨੇ, ਇੱਕ ਜੰਮੂ ਕਸ਼ਮੀਰ 19ਵੇਂ ਤੇ ਆ ਮੇਰੇ ਖਿਆਲ ਦੇ ਨਾਲ, ਤੇ ਦੂਸਰਾ ਹੈਗਾ ਵਾ ਉੱਤਰ ਪ੍ਰਦੇਸ਼। ਜੰਮੂ ਕਸ਼ਮੀਰ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਗਾਣੇ ਬਣੇ ਆ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨਹੀਂ ਜੰਮੂ ਕਸ਼ਮੀਰ ਵਰਗੇ। ਵੀ ਉੱਥੇ ਤੇ ਹਾਲਾਤ ਹੀ ਨਾਸਾਜ਼ ਨੇ, ਉੱਥੇ ਹਾਲਾਤ ਜਿਹੜੇ ਆ ਵਿਗੜੇ ਹੋਏ ਨੇ। ਉੱਥੋਂ ਤਾਂ ਆਪਾਂ ਸਮਝ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਦਰਜਾਬੰਦੀ ਨਿਕਲਣੀ ਬਹੁਤ ਔਖੀ, ਪਰ ਫਿਰ ਵੀ ਉਹਨਾਂ ਦੇ ਵਿਦਿਆਰਥੀ ਆ ਜਿਹੜੇ ਉਹ ਬਹੁਤ ਦੂਰ ਦੂਰ ਤੱਕ ਪੜ੍ਹਦੇ ਆ, ਬਹੁਤ ਵਧੀਆ ਤਾਲੀਮ ਹਾਸਲ ਵੀ ਕਰਦੇ ਆ, ਪਰ ਉਹਨਾਂ ਦਾ ਸਿੱਖਿਆ ਦਾ ਢਾਂਚਾ ਤਬਾਹ ਹੋਇਆ। ਉਹ ਇਸੇ ਕਰਕੇ ਹੋਇਆ ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ। ਪਰ ਦੂਸਰੇ ਨੰਬਰ ਤੇ ਉੱਤਰ ਪ੍ਰਦੇਸ਼, ਉਹਨੂੰ ਉੱਤਰ ਦਾ ਪ੍ਰਦੇਸ਼ ਵੀ ਕਹਿ ਦਿੰਦੇ ਆ, 18ਵੇਂ ਨੰਬਰ ਤੇ ਆ, ਜਿਹਦੇ ਬਾਰੇ ਇਹੀ ਪ੍ਰਚਾਰਿਆ ਗਿਆ। ਬਾਦਲ ਸਾਹਿਬ ਜਦੋਂ ਹੁੰਦੇ ਸੀ ਉਹ ਵੀ ਕਹੀ ਜਾਂਦੇ ਹੁੰਦੇ ਸੀਗੇ ਕਿ ਅਸੀਂ ਤਾਂ ਜੀ ਬਸ ਸਿੱਖਿਆ ਦੇ ਮਾਮਲੇ 'ਚ ਟੌਪ ਤੇ ਹਾਂ। ਹਾਲਾਂ ਮੈਂ ਕਈ ਵਾਰ ਖੁਦ ਉਹਨਾਂ ਦੀ ਸਪੀਚ ਦੇ ਵਿੱਚ ਇਹ ਜ਼ਿਕਰ ਸੁਣਿਆ ਕਿ ਸਿੱਖਿਆ ਦੇ ਮਾਮਲੇ 'ਚ ਸਾਡਾ ਮੋਹਰੀ ਥਾਂ ਆ, ਤੇ ਕੈਪਟਨ ਸਾਹਿਬ ਵੀ ਇਹੋ ਗੱਲ ਕਹਿੰਦੇ ਆ ਕਿ ਨਾ ਜੀ ਅਸੀਂ ਤਾਂ ਦੂਜਿਆਂ ਨਾਲੋਂ ਬੈਟਰ ਆ। ਪਰ ਇੱਥੇ ਦੇਖੋ ਪੈਰਾਮੀਟਰ ਜਿਹੜੇ ਸੀਗੇ ਉਹ ਬੜੇ ਸਹੀ ਪੈਰਾਮੀਟਰ ਸੀਗੇ, ਜਿੱਦਾਂ ਕਿ ਤੁਹਾਡੀ ਸਿੱਖਿਆ ਦੀ ਰੀਚ ਕੀ ਆ, ਜਿੱਦਾਂ ਕਿ ਤੁਹਾਡੀ ਸਿੱਖਿਆ ਦੀ ਕੁਆਲਿਟੀ ਕੀ ਆ, ਤੁਹਾਡਾ ਢਾਂਚਾ ਕਿਸ ਤਰ੍ਹਾਂ ਦਾ, ਇਹੋ ਜਿਹੇ ਪੈਰਾਮੀਟਰ ਸੀਗੇ ਦਰਜਾਬੰਦੀ ਦੇ। ਇਹ ਨਹੀਂ ਹੈ ਕਿ 4-5 ਬੰਦਿਆਂ ਨਾਲ ਗੱਲ ਕੀਤੀ, ਸਰਵੇ ਕੱਢ ਦਿੱਤਾ, ਨਹੀਂ, ਏਦਾਂ ਦਾ ਕੁਛ ਨਹੀਂ ਹੈ। ਬਲਕਿ ਇੱਕ ਗੁਣਵੱਤਾ ਦੇ ਆਧਾਰ ਤੇ, ਇੱਕ ਰੀਚ ਦੇ ਆਧਾਰ ਤੇ, ਇੱਕ ਢਾਂਚੇ ਦੇ ਆਧਾਰ ਤੇ ਦਰਜਾਬੰਦੀ ਇਹਨਾਂ ਨੇ ਕੱਢੀ ਆ। ਹਾਲਾਂਕਿ ਇਹਦੇ 'ਚ ਬੰਗਾਲ ਨੇ ਭਾਗ ਨਹੀਂ ਲਿਆ, ਹਿੱਸਾ ਨਹੀਂ ਲਿਆ, ਪਰ ਪੰਜਾਬ ਨੇ ਜੋ ਹਿੱਸਾ ਲਿਆ ਉਹਦੇ ਵਿੱਚ ਇਹਦਾ ਹਿੱਸਾ ਜਿਹੜਾ ਉਹ ਫਾਡੀ ਦਾ ਹੈ। ਜੀ ਜੀ ਬਿਲਕੁਲ। 8ਵੀਂ 'ਚ
ਨਿਆਣਾ ਆ ਉਹ ਆਪਾਂ ਫੇਲ ਨਹੀਂ ਕਰਨਾ 8ਵੀਂ ਤਾਈਂ, ਤੇ ਫਿਰ ਬਾਅਦ ਦੇ ਵਿੱਚ ਹਾਲਾਤ ਜਿਹੜੇ ਉਹ ਮਾੜੇ ਹੀ ਜਿਹੜੇ ਉਹ ਬਣਨੇ ਆ। ਸੋ ਆਈ ਥਿੰਕ ਇਹਦੇ ਉੱਤੇ ਸਾਰਿਆਂ ਨੇ ਜਿਹੜਾ ਸੋਚਣ ਦੀ ਜ਼ਰੂਰਤ ਆ, ਖਾਸ ਕਰਕੇ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਨੇ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM